ਬਿਸਮਿल्लाहिर्रहमानिर्रहीम ਤੇ अस्सलाम वालेकुम। 14 ਨਵੰਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤੇ ਪੁੱਠੀ ਗਿਣਤੀ 15 ਦਿਨ, ਹਾਂਜੀ 15 ਦਿਨ ਬਾਕੀ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਵੇਖਨੇ ਕਿਦਣ ਤੱਕ ਇਹ ਜਿਹੜੀ 27ਵੀਂ ਤਰਮੀਮ ਹੈ ਇਹ ਤਾਂ ਹੁਣ ਪਾਸ ਕਰਵਾ ਲਈਏ। ਸੈਨੇਟ ਦੇ ਵਿੱਚ ਵੀ ਕੱਲ੍ਹ ਬਦਮਾਸ਼ੀ ਵਗੈਰਾ ਕਰਕੇ ਜਿਹੜੇ ਬੰਦੇ ਅਸਤੀਫਾ ਦੇ ਚੁੱਕੇ ਸਨ ਉਹਨਾਂ ਦੇ ਵੀ ਵੋਟ ਗਿਣ ਲਏ ਨੇ। ਸ਼ੁਕਰ ਹੈ ਕਰੋ ਇਹਨਾਂ ਮੁਰਦਿਆਂ ਦੇ ਵੋਟ ਨਹੀਂ ਗਿਣ ਲਏ। ਮਤਲਬ ਕਿ ਇਰਫਾਨ ਸਦੀਕੀ ਸਾਹਿਬ ਜਿਹੜੇ ਵਫਾਤ ਪਾ ਚੁੱਕੇ ਨੇ, ਕਿਤੇ ਇਹ ਨਹੀਂ ਕਹਿ ਦਿੱਤਾ ਵੀ ਜਾਣ ਤੋਂ ਪਹਿਲਾਂ ਉਹ ਵੋਟ ਦੇ ਗਏ ਸਨ। ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਫੀਲਡ ਮਾਰਸ਼ਲ ਸਾਹਿਬ ਦੇ ਕੋਲ ਪੂਰੀ ਜ਼ਿੰਦਗੀ ਦੀ ਇਸਤਸਨਾ ਹੈ। ਪੂਰੀ ਜ਼ਿੰਦਗੀ ਦੀ ਇਸਤਸਨਾ ਇਸ ਤੋਂ ਪਹਿਲਾਂ ਅਬਲੀਸ ਦੇ ਕੋਲ ਸੀ। ਜਿਸ ਵੇਲੇ ਅੱਲਾ ਦੀ ਜ਼ਾਤ ਨੇ ਉਹਨੂੰ ਕੱਢਿਆ ਉੱਥੋਂ, ਤੇ ਉਹਨੇ ਇਹੀ ਇਸਤਸਨਾ ਮੰਗਿਆ ਸੀ ਵੀ ਰਹਿੰਦੀ ਦੁਨੀਆ ਤੱਕ, ਮਤਲਬ ਕਿਆਮਤ ਤੱਕ ਉਹਨੂੰ ਕੋਈ ਨਾ ਛੇੜੇ। ਇਨਸਾਨ ਦੀ ਪਹੁੰਚ ਤੇ ਉਹਦੀ ਮੌਤ ਤੱਕ ਹੀ ਜ਼ਾਹਿਰ ਹੈ, ਕਿਉਂਕਿ ਇੱਥੇ ਤੇ ਹੁਣ ਜਿਹੜੀ ਇਸਤਸਨਾ ਸੀ ਇਸੇ ਅਸੈਂਬਲੀ ਇੱਥੇ ਦੇ ਸਿਸਟਮ ਕੋਲੋਂ ਲੈਣੀ ਸੀ, ਕਿਤੇ ਰੱਬ ਕੋਲੋਂ ਤਾਂ ਲੈਣੀ ਨਹੀਂ ਸੀ ਕਿ ਕਿਆਮਤ ਦੇ ਬਾਅਦ ਵੀ ਜਾਂ ਕਿਆਮਤ ਤੱਕ ਵੀ ਦੇ ਦੇਣ। ਇਹਨਾਂ ਦੀ ਤੇ ਜਿਹੜੀ ਹਸੀਅਤ ਜਾਂ ਔਕਾਤ ਹੈ ਇਨਸਾਨਾਂ ਦੀ, ਉਹ ਤਾਂ ਮੌਤ ਤੱਕ ਹੀ ਹੈ ਨਾ ਕਿਸੇ ਬੰਦੇ ਦੀ ਤੱਕ, ਤੇ ਉੱਥੋਂ ਤੱਕ ਉਹਨਾਂ ਇਸਤਸਨਾ ਲੈ ਲਈ। ਤੇ ਹੁਣ ਦੋ ਹੀ ਬੰਦੇ ਜਿਹੜੇ ਨੇ, ਤਿੰਨ ਬਲਕਿ, ਕਿਉਂਕਿ ਫਿਰ ਦੁਨਿਆਵੀ ਅਬਲੀਸ ਵੀ ਕਿਵੇਂ ਪਿੱਛੇ ਰਹਿੰਦਾ। ਮਤਲਬ ਆਸਿਫ ਅਲੀ ਜ਼ਰਦਾਰੀ ਸਾਹਿਬ, ਉਹਨਾਂ ਕਿਹਾ ਮੈਨੂੰ ਵੀ ਦੇ ਦਿਓ, ਤੇ ਲੱਗਦੇ ਹੱਥ ਉਹਨਾਂ ਨੇ ਵੀ ਆਪਣਾ ਲੋਟਾ ਭਰ ਲਿਆ। ਤੇ ਹੁਣ ਤਿੰਨ ਹੀ ਬੰਦੇ ਨੇ ਜਿਨ੍ਹਾਂ ਦੇ ਕੋਲ ਇਸਤਸਨਾ ਹੈ। ਸ਼ੈਤਾਨ ਜਿਹੜਾ ਵੱਡਾ ਅਬਲੀਸ ਹੈ ਉਹਦੇ ਕੋਲ ਪੂਰੀ ਮਤਲਬ ਹੈ ਕਿ ਜਦੋਂ ਤੱਕ ਇਹ ਕਾਇਨਾਤ ਹੈ, ਕਿਆਮਤ ਨਹੀਂ ਆਉਣੀ, ਉਦੋਂ ਤੱਕ ਉਹਦੇ ਕੋਲ ਇਸਤਸਨਾ ਹੈ। ਉਸ ਤੋਂ ਬਾਅਦ ਸਾਡੇ ਫੀਲਡ ਮਾਰਸ਼ਲ ਸਾਹਿਬ ਨੇ, ਉਹਨਾਂ ਕੋਲ ਵੀ ਤਾਦਮੇ ਮਰਗ ਉਹਨਾਂ ਦੀ ਇਸਤਸਨਾ ਹੈ। ਤੇ ਪਿੱਛੇ ਜਨਾਬ ਨਿੱਕੇ ਸ਼ੈਤਾਨ ਸਾਹਿਬ, ਮਤਲਬ ਕਿ ਆਸਿਫ ਅਲੀ ਜ਼ਰਦਾਰੀ ਸਾਹਿਬ ਜਿਹੜੇ ਨੇ, ਉਹਨਾਂ ਕੋਲੋਂ ਵੀ ਇਸਤਸਨਾ ਹੈ। ਲੱਗੀਆਂ ਨੇ ਮੌਜਾਂ, ਹੁਣ ਲਾਈ ਰੱਖੋ। ਤੇ ਲੇਕਿਨ ਅੱਜ ਇੱਕ ਵੱਡੀ ਖਬਰ ਹੈ, ਤੁਹਾਨੂੰ ਸਾਰਿਆਂ ਨੂੰ ਹੁਣ ਤੱਕ ਪਤਾ ਤੇ ਲੱਗ ਹੀ ਗਈ ਹੈ। ਉਹ ਖਬਰ ਹੈ ਜਿਹੜੀ ਜੱਜਸ ਨੇ ਅਸਤੀਫਾ ਦੇ ਦਿੱਤਾ। ਤੁਸੀਂ ਸੁਣ ਵੀ ਚੁੱਕੇ ਹੋਵੋਗੇ, ਔਰ ਉਹਦੇ ਅਸਰਾਤ 'ਤੇ ਥੋੜ੍ਹੀ ਜਿਹੀ ਛੇਤੀ ਨਾਲ ਗੱਲ ਕਰ ਲਈਏ, ਕਿਉਂਕਿ ਇਹ ਛੋਟਾ ਕੰਮ ਤਾਂ ਹੋਇਆ ਨਹੀਂ। ਸੁਪਰੀਮ ਕੋਰਟ ਦੇ ਜੱਜ ਨੇ, ਜਸਟਿਸ ਮਨਸੂਰ ਅਲੀ ਸ਼ਾਹ ਸਾਹਿਬ ਸਭ ਤੋਂ ਵੱਡੇ ਜੱਜ ਸਨ, ਔਰ ਇਹਨਾਂ ਨੂੰ ਅਸਤੀਫਾ ਤਾਂ ਬਹੁਤ ਪਹਿਲਾਂ ਦੇਣਾ ਚਾਹੀਦਾ ਸੀ। ਲੇਕਿਨ ਇੱਥੋਂ ਇੱਕ ਸਵਾਲ ਹੋਰ ਵੀ ਪੈਦਾ ਹੁੰਦਾ ਹੈ, ਚਲੋ ਪਹਿਲਾਂ ਦਿੱਤਾ ਮਗਰੋਂ ਦਿੱਤਾ, ਅਗਰ ਪਹਿਲਾਂ ਦੇ ਦਿੰਦੇ। ਇਹ ਤਿੰਨ ਦੋਸਤ ਸਨ, ਤਿੰਨ ਯਾਰ ਸਨ। ਇਹਨਾਂ ਇਕੱਠੇ ਹੀ ਵਕਾਲਤ ਤੋਂ ਬਾਅਦ ਇੱਕ ਚੈਂਬਰ ਸ਼ੁਰੂ ਕੀਤਾ, ਰੁਪਈਏ ਪੈਸੇ ਪਾ ਕੇ ਇਕੱਠੇ ਕਰਕੇ ਦਫ਼ਤਰ 'ਚ ਕੁਰਸੀਆਂ ਮੇਜ਼ ਲਈਆਂ, ਇਹਨਾਂ ਨੇ ਇਕੱਠਾ ਹੀ ਕੰਮ ਸ਼ੁਰੂ ਕੀਤਾ। ਤੇ ਇਹ ਫਿਰ ਉਤਾਂ ਆ ਗਏ ਚੀਫ, ਆਪਣਾ ਮੇਰਾ ਮਤਲਬ ਹੈ ਕਿ ਜਸਟਿਸ ਯਾਹਿਆ ਅਫਰੀਦੀ ਵੀ ਇਹਨਾਂ ਦੇ ਯਾਰ ਨੇ, ਸਿਰਫ ਦੱਸਣ ਦੀ ਹੱਦ ਤੱਕ ਦੱਸਦੀ ਹੈ ਤੁਹਾਨੂੰ। ਉਸ ਤੋਂ ਬਾਅਦ ਯਾਹਿਆ ਅਫਰੀਦੀ ਸਾਹਿਬ ਨੇ ਇਹਨਾਂ ਨੂੰ ਤੁਰਨਪੁਰ 52 ਇਹਨਾਂ ਦੀ ਕਰ ਦਿੱਤੀ, ਮਤਲਬ ਕਿ ਇਹਨਾਂ ਦੀ ਪੀਠ ਦੇ ਵਿੱਚ ਛੁਰਾ ਘੁੰਮ ਦਿੱਤਾ। ਇਹਨਾਂ ਨੇ ਖੈਰ ਇਹ ਅੱਛੇ ਨਸਲੀ ਆਦਮੀ ਸਨ, ਉਸ ਦੇ ਬਾਵਜੂਦ ਇਹਨਾਂ ਯਾਰੀ ਨਿਭਾਈ। ਇਹਨਾਂ ਨੇ ਉਹਨੂੰ ਕਿਹਾ ਕਿ ਤੂੰ ਮੇਰਾ ਯਾਰ ਹੈ, ਹੱਕ ਮੇਰਾ ਸੀ ਚੀਫ ਜਸਟਿਸ ਦਾ, ਤੂੰ ਬਣ ਗਿਆ, ਖੈਰ ਹੈ, ਲੇਕਿਨ ਹੁਣ ਕਮ ਅਜ਼ ਕਮ ਆਪਣੇ ਅਹੁਦੇ ਨਾਲ ਵਫਾ ਕਰ। ਜੇ ਤੈਨੂੰ ਲੱਭ ਗਿਆ ਹੈ ਠੀਕ ਹੈ, ਤੂੰ ਮੇਰਾ ਹੱਕ ਮਾਰ ਲਿਆ, ਰਲ ਕੇ ਫੀਲਡ ਮਾਰਸ਼ਲ ਨਾਲ ਜਾਂ ਦੂਜਿਆਂ ਨਾਲ ਮੇਰਾ ਹੱਕ ਮਾਰ ਲਿਆ, ਲੇਕਿਨ ਚਲੋ ਮੈਂ ਨਸਲੀ ਬੰਦਾ, ਮੈਂ ਇਸ ਗੱਲ ਨੂੰ ਬਰਦਾਸ਼ਤ ਕਰ ਜਾਂਦਾ। ਤੂੰ ਮੇਰਾ ਵੀਰ ਹੁਣ ਚੀਫ ਜਸਟਿਸ ਬਣ ਗਿਆ ਤੇ ਹੁਣ ਇਹਦਾ ਹੱਕ ਅਦਾ ਕਰੀ। ਉਹਨੇ ਕਿਹਾ ਨਾ। ਅੱਛਾ, ਤੁਸੀਂ ਇੱਕ ਗੱਲ ਹੋਰ ਵੇਖੀ ਹੋਏਗੀ, ਮੈਂ ਤਾਂ ਹਮੇਸ਼ਾ ਨਾ ਵੀ ਕੌਮਾਂ, ਬਰਾਦਰੀਆਂ, ਇਲਾਕੇ, ਇਹਦੇ ਵਿੱਚ ਹਰ ਥਾਂ 'ਤੇ ਚੰਗੇ ਅਤੇ ਮਾੜੇ ਬੰਦੇ ਹੁੰਦੇ ਨੇ। ਲੇਕਿਨ ਮੁਸੀਬਤ ਇਹ ਹੈ ਵੀ ਜੇ ਕਿਸੇ ਜੱਟ ਕੋ ਬਵੋ ਤੇ ਉਹ ਆਉਂਦੇ ਨੇ ਵੀ ਸਾਡੇ ਨੂੰ ਚੰਗਾ ਕੋਈ ਨਹੀਂ, ਗੁੱਜਰ ਕੋ ਬਵੋ ਤੇ ਉਹ ਆਉਂਦੇ ਨੇ ਵੀ ਸਾਡੇ ਤੋਂ ਚੰਗਾ ਕੋਈ ਨਹੀਂ, ਰਾਜਪੂਤਾਂ ਕੋਲ ਬਵੋ ਤੇ ਉਹ ਆਉਂਦੇ ਨੇ ਅਸੀਂ ਨੰਬਰ 1 ਹੈ, ਅਰਾਈਆਂ ਕੋਲ ਬਵੋ ਤੇ ਉਹ ਆਉਂਦੇ ਨੇ ਸਾਡੇ ਨਾਲ ਦਾ ਬੰਦਾ ਹੀ ਕੋਈ ਨਹੀਂ। ਇਹ ਤਾਂ ਪੰਜਾਬ ਦੀਆਂ ਕੌਮਾਂ ਦੱਸਣ ਡਿਆ। ਇਟਾਲੀਅਨ ਕੋ ਬਹਿ ਜਾਓ ਤੇ ਆਉਂਦੇ ਨੇ ਸਾਡੇ ਤੋਂ ਚੰਗੀ ਨਸਲੀ ਕੋਈ ਦੁਨੀਆ 'ਚ ਕੋਈ ਨਹੀਂ। ਸਾਡੇ ਪਖਤੂਨ ਭਾਈਆਂ ਕੋ ਬਹਿ ਜਾਓ ਤੇ ਉਹ ਆਉਂਦੇ ਨੇ ਕਿ ਪੰਜਾਬੀ ਜਿਹੜੇ ਨੇ ਤਾਂ ਬੇਵਫਾਈ ਕਰਦੇ ਨੇ, ਉਹਨਾਂ ਤੋਂ ਭੈੜੇ ਨੇ, ਅਸੀਂ ਉਹਨਾਂ ਤੋਂ ਚੰਗੇ। ਸਿੰਧੀ ਭਾਈਆਂ ਕੋਲ ਚਲੇ ਜਾਓ ਤੇ ਉਹ ਵੀ ਇਹੀ ਕਹਿੰਦੇ ਨੇ, ਬਲੂਚੀ ਭਾਈਆਂ ਕੋਲ ਚਲੇ ਜਾਓ, ਕਸ਼ਮੀਰੀਆਂ ਕੋਲ ਚਲੇ ਜਾਓ, ਗਿਲਗਿਤ ਬਲਤਿਸਤਾਨ ਚਲੇ ਜਾਓ, ਸਾਰਿਆਂ ਦੇ ਕੋਲ ਇਹੀ ਜਵਾਬ ਹੁੰਦਾ ਵੀ ਅਸੀਂ ਬੈਸਟ ਹੈ, ਅਸੀਂ ਨੰਬਰ 1 ਹੈ, ਹਰ ਬੰਦੇ ਕੋਲ। ਪੰਜਾਬੀਆਂ ਕੋਲ ਵੀ ਇਹੀ ਹੁੰਦਾ। ਲੇਕਿਨ ਪੰਜਾਬੀਆਂ ਨੂੰ ਤਾਂ ਮੇਰਾ ਮਤਲਬ ਟੰਬਾ ਸ਼ੰਬਾ, ਮਤਲਬ ਛੋਟੀ ਫੇਰੀ ਆਉਂਦੇ ਸਨ ਵੀ ਇਹ ਹਮੇਸ਼ਾ ਐਸਟੈਬਲਿਸ਼ਮੈਂਟ ਦੀ ਖਿਦਮਤ ਕਰਦੇ ਨੇ। ਇਸ ਵਾਰੀ ਆਪਣੇ ਬਲੋਚਿਸਤਾਨ ਤੋਂ ਅਤੇ ਖੈਬਰ ਪਖਤੂਨਖਵਾ ਤੋਂ ਬੰਦਿਆਂ ਨੇ ਜਨਾਬ ਜਿਹੜਾ ਲੀਹਾਂ ਹੀ ਭੰਨ ਦਿੱਤੀਆਂ। ਪੰਜਾਬ 'ਚ ਫਿਰ ਵੀ ਬੰਦੇ ਖਲੋਤੇ ਖਲਾਤੇ ਨੇ, ਲੇਕਿਨ ਨੰਬਰ ਗਿਣੋਗੇ ਤਾਂ ਬਾਕੀ ਸੂਬਿਆਂ ਨਾਲੋਂ ਬਹੁਤੇ ਖਲੋਤੇ ਨੇ ਇਸ ਵੇਲੇ। ਪੰਜਾਬ ਦੇ ਜੱਜਾਂ ਨੇ ਇਸ ਵੇਲੇ ਮੋਢਾ ਨਹੀਂ ਦਿੱਤਾ ਉਹ ਜਿਹੜਾ ਤੁਹਾਡੇ ਸਾਹਮਣੇ ਬਲੂਚਿਸਤਾਨ ਦੇ ਕਾਜ਼ੀ ਫਾਇਜ਼ ਈਸਾ ਸਾਹਿਬ ਨੇ, ਅਤੇ ਦੂਜੇ ਜਿਹੜੇ ਨੇ ਅਮੀਨੁੱਦੀਨ ਸਾਹਿਬ, ਅਤੇ ਦੂਜੇ ਜਿਹੜੇ ਗੰਦੇ ਕੰਮ ਉਹ ਕਰ ਗਏ ਨੇ, ਯਾਹਿਆ ਅਫਰੀਦੀ ਸਾਹਿਬ। ਉਹ ਇਸ ਵਾਰੀ ਸਾਰਿਆਂ ਨੂੰ ਕਮ ਅਜ਼ ਕਮ ਇਸ ਗੱਲ ਦਾ ਚਾਨਣ ਕਰ ਦਿੱਤਾ ਵੀ ਕੋਈ ਚੰਗਾ ਨਹੀਂ ਅਤੇ ਕੋਈ ਮਾੜਾ ਨਹੀਂ। ਸਾਰਿਆਂ ਨੂੰ ਇਸ ਗੱਲ ਦਾ ਚਾਨਣ ਕਰ ਦਿੱਤਾ ਵੀ ਨਾ ਪੰਜਾਬੀ ਪਠਾਨ ਤੋਂ ਬਹੁਤਾ ਦਲੇਰ ਹੈ ਅਤੇ ਨਾ ਪਠਾਨ ਪੰਜਾਬੀ ਤੋਂ ਬਹੁਤਾ ਦਲੇਰ ਹੈ। ਹਰ ਕੌਮਾਂ ਦੇ ਵਿੱਚ ਦਲੇਰ ਵੀ ਹੁੰਦੇ ਨੇ ਅਤੇ ਮਾੜੇ ਵੀ ਹੁੰਦੇ ਨੇ, ਮਤਲਬ ਚਵਲਾਂ ਵੀ ਹੁੰਦੀਆਂ ਨੇ ਅਤੇ ਚੰਗੀਆਂ ਵੀ ਹੁੰਦੀਆਂ ਨੇ।
ਇਹ ਹੁਣ ਇਸ ਵਾਰੀ ਜਦੋਂ ਤੁਸੀਂ ਜੁਡੀਸ਼ਰੀ ਦੇ ਉੱਤੇ ਨਜ਼ਰ ਪਾਉਂਦੇ ਹੋ, ਤੇ ਇੱਥੇ ਜਿਹੜੇ ਸੂਬੇ ਪਹਿਲਾਂ ਆਂਦੇ ਸਨ ਵੀ ਪੰਜਾਬ ਭੈੜਾ ਕਰਦਾ ਰਿਹਾ, ਉਹ ਸਿੰਧ ਹੋਵੇ, ਬਲੋਚਿਸਤਾਨ ਹੋਵੇ, ਖੈਬਰ ਪਖਤੂਨਖਵਾ ਹੋਵੇ, ਉਹਨਾਂ ਸਾਰਿਆਂ ਨੇ ਵੀ ਆਪਣਾ ਹਿੱਸਾ ਬਰਾਬਰ ਦਾ ਜਾਂ ਵੱਧ ਪਾਇਆ। ਹੁਣ ਕੋਈ ਕਿਸੇ ਨੂੰ ਕਹਿਣ ਜੋਗਾ ਨਹੀਂ। ਹੁਣ ਤਾਂ ਇਹੀ ਗੱਲ ਹੈ ਵੀ ਇੱਥੇ ਸਾਰੇ ਨੇ ਖਰਾਬ, ਅਸੀਂ ਇਕੱਲੇ ਨਹੀਂ ਜਨਾਬ, ਜਦੋਂ ਹੋਏਗਾ ਹਿਸਾਬ ਉਦੋਂ ਵੇਖ ਲਾਂਗੇ। ਲੇਕਿਨ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੋਈ, ਜੱਜਾਂ ਨੇ ਤਾਂ ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਜਿਹੜੇ ਲੋਕ ਇਹ ਸਾਰੇ ਗੰਦੇ ਕੰਮ ਦੇ ਵਿੱਚ ਸ਼ਾਮਿਲ ਸਨ, ਜਰਨਲਿਸਟ ਹੋਣ ਜਾਂ ਦੂਜੇ, ਜਿਨ੍ਹਾਂ ਨੇ ਪਹਿਲੇ ਜਨਰਲ ਬਾਜਵਾ ਦੇ ਹੱਥ ਮਜ਼ਬੂਤ ਕੀਤੇ, ਫਿਰ ਆਸਿਮ ਮੁਨੀਰ ਦੇ ਕੀਤੇ, ਔਰ ਹੱਥ ਮਜ਼ਬੂਤ ਕਰਨ ਤੋਂ ਬਾਅਦ ਉਹਨਾਂ ਨੇ ਇਹ ਮਤਲਬ ਕਬਰ ਖੋਦੀ ਇਸ ਸਾਰੇ ਕੰਮ ਦੀ। ਅੱਜ ਉਹ ਵੀ ਸੁਪਰੀਮ ਕੋਰਟ ਦੇ ਹੱਕ ਦੇ ਵਿੱਚ ਕਈ ਟਵੀਟ ਕਰਨ ਡਏ। ਉਹਨਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਵੀ ਤੁਸੀਂ ਕਿਹੜੇ ਮੂੰਹ ਕਰਦੇ ਹੋ, ਤੁਸੀਂ ਤੇ ਕੀ ਮੇਰੇ ਕਤਲ ਕੇ ਬਾਅਦ ਜਫਾ ਸੇ ਤੌਬਾ। ਮਤਲਬ ਇਹ ਜਿਹੜੇ ਉਹ ਲੋਕ ਨੇ, ਅੱਛਾ ਕੁਝ ਫਿਰ ਐਸੇ ਵੀ ਨੇ ਜਿਨ੍ਹਾਂ ਨੂੰ ਹਜੇ ਵੀ ਸ਼ਰਮ ਨਹੀਂ ਆ ਰਹੀ। ਉਹ ਕੀ ਕਰਦੇ ਨੇ, ਉਹ ਇਹ ਟਵੀਟ ਕਰਦੇ ਨੇ ਕਿ ਜੀ ਸੁਪਰੀਮ ਕੋਰਟ ਆਫ ਪਾਕਿਸਤਾਨ ਜਿਹੜੀ ਹੈ ਉਹ ਹਮੇਸ਼ਾ ਇਸਤੇਮਾਲ ਹੋਈ ਹੈ ਆਮਰਾਂ ਵਾਸਤੇ, ਤਾਲੇ ਅਜ਼ਮਾਵਾਂ ਵਾਸਤੇ। ਇਹਨਾਂ ਨਾਲ ਚੰਗਾ ਹੋਇਆ ਜੋ ਹੋਇਆ। ਇਹ ਸੁਣੋ, ਇਹ ਵੀ ਬੜਾ ਜ਼ਬਰਦਸਤ ਇੱਕ ਨੈਰੇਟਿਵ ਜੇ ਕਿ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਹਮੇਸ਼ਾ ਇਸਤੇਮਾਲ ਹੋਏ ਨੇ, ਇਹਨਾਂ ਨੇ ਹਮੇਸ਼ਾ ਆਮਰਾਂ ਦੇ ਨਾਲ ਖਲੋਤੇ ਨੇ, ਇਨਸਾਫ ਇਹਨਾਂ ਨਹੀਂ ਦਿੱਤਾ, ਇਹਨਾਂ ਨਾਲ ਚੰਗਾ ਹੋਇਆ। ਅੱਛਾ ਬਈ ਠੀਕ ਹੈ, ਇਹ ਵੀ ਗੱਲ ਸੋਚਣ ਵਾਲੀ। ਪਰ ਜਿਨਨੇ ਹਮੇਸ਼ਾ ਇਹਨਾਂ ਨੂੰ ਇਸਤੇਮਾਲ ਕੀਤਾ, ਜਿਨਨੇ ਇਹਨਾਂ ਕੋਲੋਂ ਭੈੜਾ ਕੰਮ ਕਰਾਇਆ, ਉਹਦੀ ਤੁਸੀਂ ਕੁੱਛੜ ਚੜ੍ਹੇ ਹੋ, ਮਤਲਬ ਗੋਦ ਚੜ੍ਹੇ ਹੋ, ਅਤੇ ਸੁਪਰੀਮ ਕੋਰਟ ਨੂੰ ਭੈੜਾ ਕਹਿੰਦੇ ਹੋ। ਇਹ ਉਂਝ ਦੀ ਗੱਲ ਹੈ ਜਿਵੇਂ ਸੈਫ ਅਬੜੋ ਸਾਹਿਬ ਨੇ ਵੋਟ ਦਿੱਤਾ ਸੈਨੇਟ ਦੇ ਵਿੱਚ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਉਸ ਤਰਮੀਮ ਨੂੰ, ਅਤੇ ਤਕਰੀਰ ਕਰਦਿਆਂ ਆਖਿਆ ਵੀ ਮੇਰੀ ਬੇਗਮ ਅਤੇ ਮੇਰੇ ਘਰ ਦੇ 8 ਤੋਂ 10 ਫਰਦਾਂ ਨੂੰ ਚੁੱਕ ਲਿਆ ਗਿਆ। ਮੇਰੀ ਬੇਗਮ ਨੂੰ ਅਤੇ ਮੇਰੇ ਘਰ ਦੇ 8 ਤੋਂ 10 ਫਰਦ ਜਿਹੜੇ ਸਨ ਉਹਨਾਂ ਨੂੰ ਚੁੱਕ ਲਿਆ ਗਿਆ, ਅਤੇ PTI ਵਾਲਿਆਂ ਨੇ ਮੇਰੀ ਇਮਦਾਦ ਨਹੀਂ ਕੀਤੀ। ਕੀ ਨਹੀਂ ਕੀਤੀ? PTI ਵਾਲਿਆਂ ਨੇ ਮੇਰੀ ਇਮਦਾਦ ਨਹੀਂ ਕੀਤੀ ਕੋਈ ਵੀ। ਬਈ PTI ਨੇ ਤੁਹਾਡੀ ਕੀ ਇਮਦਾਦ ਕਰਨੀ ਸੀ? PTI ਗਵਰਨਮੈਂਟ ਸੀ ਨਾ, ਸਿੰਧ 'ਚ ਗਵਰਨਮੈਂਟ 'ਚ ਹੈ ਨਾ, ਵਫਾਕ ਦੇ ਵਿੱਚ। PTI ਦਾ ਚੇਅਰਮੈਨ ਇਮਰਾਨ ਖਾਨ ਸਾਹਿਬ, ਉਹਨਾਂ ਦੀ ਬੇਗਮ ਖੁਦ ਜੇਲ੍ਹਾਂ ਕੱਟ ਰਹੇ ਨੇ, ਲੇਕਿਨ ਉਹਨਾਂ ਨੇ ਦੇਖੋ ਗੱਲ ਕਿੱਡੀ ਸੁਥਰੀ ਕੀਤੀ। ਉਹਨਾਂ ਨੇ ਕਿਹਾ ਕਿ ਮੇਰੀ PTI ਨੇ ਇਮਦਾਦ ਨਹੀਂ ਕੀਤੀ, ਇਸ ਵਾਸਤੇ ਮੈਂ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਵੋਟ ਦੇ ਰਿਹਾ। ਮਤਲਬ ਜਿਨ੍ਹਾਂ ਮੇਰੀ ਬੇਗਮ ਨੂੰ ਚੁੱਕਿਆ, ਜਿਨ੍ਹਾਂ ਦੇ ਹੁਕਮ 'ਤੇ, ਜ਼ਾਹਿਰ ਹੈ ਉਹਨਾਂ ਦੇ ਹੁਕਮ 'ਤੇ ਹੀ ਚੁੱਕਿਆ ਨਾ, ਜਿਨ੍ਹਾਂ ਮੇਰੀ ਬੇਗਮ ਨੂੰ ਚੁੱਕਿਆ ਮੈਂ ਉਹਨਾਂ ਨੂੰ ਵੋਟ ਦੇ ਰਿਹਾ, ਕਿਉਂਕਿ ਜਿਹੜੇ ਮੇਰੇ ਸਾਥੀ ਸਨ ਉਹਨਾਂ ਨੇ ਮੇਰੀ ਮਦਦ ਨਹੀਂ ਕੀਤੀ। ਤਾੜੀਆਂ ਹੀ ਮਾਰ ਸਕਦੇ ਹੋ ਤੁਸੀਂ ਇਹੋ ਜਿਹੀ ਅਕਲ ਦੇ ਉੱਤੇ ਅਤੇ ਇਹੋ ਜਿਹੀਆਂ ਗੱਲਾਂ ਦੇ ਉੱਤੇ, ਹੋਰ ਤੁਸੀਂ ਕੁਝ ਨਹੀਂ ਕਰ ਸਕਦੇ। ਬਹਰਹਾਲ ਇਹ ਜੱਜਾਂ ਨੇ ਚੰਗਾ ਕੰਮ ਕੀਤਾ ਲੇਟ ਹੈ। ਇਹ ਕੰਮ ਪਹਿਲਾਂ ਕਰਨਾ ਚਾਹੀਦਾ ਸੀ। ਅਗਰ ਪਹਿਲੇ ਕਰਦੇ ਇਹ ਕੰਮ, ਅਗਰ ਜੱਜ ਸਾਹਿਬਾਨ ਜਿਹੜੇ ਨੇ ਇਹ ਵੇਲੇ 'ਤੇ ਅਸਤੀਫਾ ਦੇ ਦਿੰਦੇ, ਅਤੇ ਉਹ ਆਂਦੇ ਨਾ ਵੀ ਵੇਲੇ ਦੀ ਬਾਂਗ ਅਤੇ ਕਵੇਲੇ ਦੀਆਂ ਟੱਕਰਾਂ, ਫਲ ਮੌਸਮ ਦਾ ਗੱਲ ਵੇਲੇ ਦੀ। ਅਤੇ ਇਹ ਹੁਣ ਮਸਲਾ ਇਹ ਹੈ ਕਿ ਇੱਕ ਵੇਲੇ ਦੀਆਂ ਟੱਕਰਾਂ ਨੇ, ਲੇਕਿਨ ਚਲੋ ਫਿਰ ਵੀ ਟੱਕਰ ਮਾਰਨ ਦਾ ਕਦੇ ਨਾ ਕਦੇ ਕੋਈ ਫਾਇਦਾ ਹੋ ਜਾਂਦਾ ਹੈ। ਹੁਣ ਪਤਾ ਲੱਗੇਗਾ ਕਿ ਵੀ ਵਕੀਲ ਖਲੋਂਦੇ ਨੇ ਕਿ ਨਹੀਂ। ਮੈਨੂੰ ਤਾਂ ਨਹੀਂ ਜਾਪਦਾ ਵੀ ਖਲੋਣ। ਮੈਂ ਤਾਂ ਤੁਹਾਨੂੰ ਹਮੇਸ਼ਾ ਦੱਸਿਆ ਵੀ ਖਲੋਣ ਵਾਲਾ ਇੱਕੋ ਹੀ ਹੈ, ਔਰ ਉਹ ਹੈਗਾ ਸ਼ੌਕਤ ਖਾਨਮ ਮਰਹੂਮਾ ਦਾ ਪੁੱਤਰ, ਜਿਹਦਾ ਨਾਂ ਹੈ ਇਮਰਾਨ ਅਹਿਮਦ ਖਾਨ ਨਿਆਜ਼ੀ। ਉਹ ਇਕੱਲਾ ਹੀ ਖਲੋਤਾ ਹੈ, ਬਾਕੀ ਕੋਈ ਨਹੀਂ ਜੇ ਖਲੋਂਦਾ। ਬਾਕੀ ਝੂਠ 44 ਹੈ। ਹਰ ਬੰਦਾ ਓਨਾ ਕੁ ਖਲੋਂਦਾ ਹੈ ਜਿੱਥੇ ਉਹਦਾ ਦਾਦੂ ਲੱਗਦਾ ਹੈ, ਜਾਂ ਜਿੱਥੇ ਉਹ ਰੰਗਬਾਜ਼ੀ ਕਰ ਸਕਦਾ, ਤੁਹਾਨੂੰ ਦੱਸ ਸਕਦਾ। ਜਿਸ ਵੇਲੇ ਥੋੜ੍ਹਾ ਜਿਹਾ ਵੀ ਕੰਮ ਖਰਾਬ ਹੁੰਦਾ ਹੈ, ਅਤੇ ਮਾਜ਼ਰਤ ਨਾਲ ਅੱਡੀਆਂ ਨੂੰ ਥੁੱਕ ਲਾ ਕੇ ਉੱਥੋਂ ਬੰਦੇ ਨਿਕਲ ਜਾਂਦੇ ਨੇ। ਉਹ ਖਲੋਤਾ ਹੈ, ਬਿਲਕੁਲ ਖਲੋਤਾ ਹੈ। ਔਰ ਉਮੀਦ ਇਹੀ ਕਰਦੇ ਵੀ ਹੁਣ ਵਕੀਲਾਂ ਨੂੰ ਵੀ ਕੁਝ ਥੋੜ੍ਹਾ ਬਹੁਤ ਹਿਆ ਆਏਗਾ, ਹਿਆ ਨੂੰ ਹੱਥ ਮਾਰਨਗੇ ਔਰ ਖਲੋਣਗੇ ਸਾਰੇ ਮਾਮਲੇ ਦੇ ਉੱਤੇ। ਜੱਜ ਜਿਹੜੇ ਤਗੜੇ ਜੱਜ ਸਨ ਦੋਨੋਂ, ਉਹਨਾਂ ਨੇ ਰਿਜ਼ਾਈਨ ਕੀਤਾ। ਹੋਰ ਜੱਜਸ ਦੇ ਵੀ, ਜਸਟਿਸ ਮੁਨੀਬ ਦੇ ਵੀ ਅਸਤੀਫੇ ਦੀਆਂ ਇਤਲਾਵਾਂ ਨੇ, ਦੂਸਰੇ ਜੱਜਾਂ ਦੇ ਵੀ ਅਸਤੀਫੇ ਦੀਆਂ ਇਤਲਾਵਾਂ ਆ ਰਹੀਆਂ ਨੇ ਕਿ ਉਹਨਾਂ ਨੇ ਦੇ ਦੇਣਾ ਜਾਂ ਦੇ ਛੱਡਿਆ, ਪਤਾ ਲੱਗ ਜਾਂਦਾ। ਲੇਕਿਨ ਇੱਕ ਵੱਡਾ ਕੰਮ ਹੋਇਆ। ਆਉਣ ਵਾਲੇ ਦਿਨਾਂ 'ਚ ਵੇਖਣੇ ਵੀ ਉਹਨੇ ਮਾਮਲਾ ਕਿਹੜੇ ਪਾਸੇ ਜਾਂਦਾ। ਕਿਸੇ ਪਾਸੇ ਤੇ ਜਾਣਾ ਹੈ। ਇਹ ਗੱਡਾ ਫੀਲਡ ਮਾਰਸ਼ਲ ਆਸਿਮ ਮੁਨੀਰ ਦਾ ਫਸਣਾ ਹੈ, ਮੈਂ ਤੁਹਾਨੂੰ ਅੱਜ ਹੀ ਦੱਸ ਦਿਆਂ। ਮੈਂ ਤੁਹਾਨੂੰ ਝੂਠੀਆਂ ਤਸੱਲੀਆਂ ਕਦੇ ਨਹੀਂ ਦਿੱਤੀਆਂ। ਤੁਹਾਨੂੰ ਪਤਾ ਵੀ ਆਹ ਹੋ ਗਿਆ ਅਤੇ ਉਹ ਹੋ ਗਿਆ ਅਤੇ ਇੰਝ ਹੋ ਗਿਆ, ਨਹੀਂ। ਲੇਕਿਨ ਇਹ ਮੈਨੂੰ ਪਤਾ ਹੈ ਵੀ ਜਿਤਨੀ ਪਤੰਗ ਇਹਨਾਂ ਉਡਾ ਛੱਡੀ ਹੈ ਨਾ, ਉਹ ਚਰਖੀ ਹੁੰਦੀ ਨਾ ਥੱਲੇ, ਉਹ ਜਿਹੜਾ ਪਿੰਨਾ ਚਰਖੀ ਜੋ ਵੀ ਹੁੰਦਾ ਜਿੱਥੇ ਡੋਰ ਹੁੰਦੀ, ਉਹ ਸਾਰੀ ਬਾਲ ਛੱਡੀ ਹੈ ਨਾ, ਮਤਲਬ ਸਾਰੀ ਖੋਲ ਛੱਡੀ ਹੈ। ਹੁਣ ਆਖਰੀ ਸਿਰਾ ਫੀਲਡ ਮਾਰਸ਼ਲ ਦੇ ਹੱਥ 'ਚ, ਕਿਸੇ ਵੇਲੇ ਤੁਨਕਾ ਵੱਜਿਆ ਅਤੇ ਇਹ ਨਿਕਲ ਜਾਣਾ ਉਂਗਲਾਂ ਦੇ ਵਿੱਚੋਂ। ਜਿੰਨੀ ਕੁ ਪਤੰਗ ਉੱਤੇ ਲੈ ਗਿਆ ਫੀਲਡ ਮਾਰਸ਼ਲ, ਇੰਨੀ ਉੱਤੇ ਜਿਹੜੇ ਦੂਜੇ ਪਹਿਲੇ ਹੁੰਦੇ ਨੇ ਨਾ ਡਿਕਟੇਟਰ, ਉਹ ਕਈ ਸਾਲ ਲਾਉਂਦੇ ਨੇ ਐਡਾ ਗਾਂਹ ਜਾਣ ਨੂੰ। ਇਸੇ ਤਰ੍ਹਾਂ ਉਹਨਾਂ ਦੇ ਖਿਲਾਫ ਜਿਹੜੀ ਨਫ਼ਰਤ ਹੁੰਦੀ ਸਿਸਟਮ ਦੇ ਵਿੱਚ, ਉਹ ਵੀ ਬਣਦਿਆਂ ਉਹਨਾਂ ਨੂੰ 6-7 ਸਾਲ ਲੱਗਦੇ ਨੇ ਵੀ ਲੋਕੀ ਉਹਨਾਂ ਨਾਲ ਉਸ ਲੈਵਲ ਤੱਕ ਨਫ਼ਰਤ ਸ਼ੁਰੂ ਕਰ ਦੇਣ ਜਾਂ ਉਹਨਾਂ ਨੂੰ ਨਾਪਸੰਦੀਦਾ ਕਰਾਰ ਦੇ ਦੇਣ। ਇਹ ਭਾਈ ਹੋਰਾਂ ਨੇ ਤਾਂ ਪਹਿਲਿਆਂ 3 ਸਾਲਾਂ 'ਚ ਹੀ ਉਹ ਕੰਮ ਪਾਰ ਕਰ ਦਿੱਤਾ। 3 ਤੇ ਜਲਿਆਂਵਾਲੇ ਬਾਗ ਕਰ ਦਿੱਤੇ ਨੇ, 26 ਨਵੰਬਰ, ਕਸ਼ਮੀਰ ਅਤੇ ਮੁਰੀਦਕੇ, ਹੋਰ ਜੋ ਕੁਝ ਕੀਤਾ ਉਹ ਤੁਹਾਡੇ ਸਾਹਮਣੇ ਹੀ ਹੈ। ਅਤੇ ਬਹਰਹਾਲ ਜੱਜਾਂ ਨੇ ਜਿਹੜਾ ਡੋਲ ਸਹੀ ਥਾਂ 'ਤੇ ਪਾਇਆ,
ਲੇਟ ਪਾਇਆ, ਇਹਦੇ 'ਚ ਕੋਈ ਸ਼ੱਕ ਨਹੀਂ, ਵੇਲੇ ਨਾਲ। ਪਹਿਲਾਂ ਇਹ ਵੀ PTI ਨੂੰ ਹੀ ਤੁੰਦੇ ਰਹੇ ਨੇ ਨਾਲ ਰਲ ਕੇ, ਲੇਕਿਨ ਚਲੋ ਹੁਣ ਆਪ ਵੀ ਤੁੰਨੇ ਗਏ ਨੇ ਸਾਡੇ ਨਾਲ ਹੀ। ਚਲੋ ਖੂਬ ਗੁਜ਼ਰੇਗੀ ਜਬ ਮਿਲ ਬੈਠेंगे ਦੀਵਾਨੇ ਦੋ, ਆ ਕੇ ਬੈਠੇ ਹੋ ਸਾਡੇ ਨਾਲ, ਚਲੋ ਕੋਈ ਨਾ ਕੋਈ ਰੱਬ ਇਹਦੇ ਵਿੱਚੋਂ ਵੀ ਫਜ਼ਲ ਦੀ ਉਮੀਦ ਅਸੀਂ ਇਹੀ ਰੱਖ ਸਕਦੇ ਹਾਂ ਵੀ ਕੋਈ ਨਾ ਕੋਈ ਨਿਕਲੇਗੀ ਅੱਗੇ। ਚਲੋ ਜੀ, 2 ਦਿਨ ਪਹਿਲੇ ਜਾਂ 1 ਦਿਨ ਪਹਿਲੇ ਖਬਰ ਦਿੱਤੀ ਸੀ ਕਿ ਇੱਕ ਜਹਾਜ਼ ਉੱਡਿਆ ਫੋਰਟ ਅਬਾਸ ਤੋਂ, ਦਿਲ ਦੇ ਮਰੀਜ਼ ਨੂੰ ਲੈ ਕੇ ਜਨਾਬ ਲਾਹੌਰ ਆਇਆ। ਕਿਹੜੇ ਹਸਪਤਾਲ ਜਿੱਥੇ 5-6 ਮਹੀਨੇ ਬੰਦਿਆਂ ਦਾ ਇਲਾਜ ਹੋਣ ਦੀ ਡੇਟ ਚਾਹੀਦੀ ਹੈ। ਇਹ ਫਰਾਡ ਵੇਖੋ ਕਿਹੋ ਜਿਹੇ ਕਰਦੇ ਨੇ। ਬਹਰਹਾਲ ਉੱਥੇ ਆਇਆ। ਹੁਣ ਅੱਜ ਦੀ ਖਬਰ ਸੁਣ ਲਓ। ਲਾਹੌਰ 'ਚ ਅਫਸੋਸਨਾਕ ਵਾਕਿਆ, ਨਿਸ਼ਤਰ ਕਾਲੋਨੀ ਦੇ ਇਲਾਕੇ 'ਚ ਜਿਹੜਾ ਗਟਰ ਦਾ ਢੱਕਣ ਨਹੀਂ ਸੀ ਹੈਗਾ, ਇਹਨੂੰ ਮੈਨ ਹੋਲ ਕਹਿੰਦੇ ਨੇ, ਉਹਦੇ ਵਿੱਚ 5 ਸਾਲ ਦੀ ਬੱਚੀ ਡਿੱਗੀ ਤੇ ਮਰ ਗਈ। ਓਏ ਬੇਸ਼ਰਮੋ, ਉਹ ਜਹਾਜ਼ ਉਡਾਉਣ ਤੇ ਮਰੀਜ਼ਾਂ ਨੂੰ ਜਹਾਜ਼ 'ਚ ਉਡਾਉਣ ਤੋਂ ਪਹਿਲਾਂ ਉਹਨਾਂ ਹੀ ਹਸਪਤਾਲਾਂ ਦੇ ਵਿੱਚ ਬੈੱਡ ਪੂਰੇ ਕਰ ਲਓ। ਜਿਹੜਾ ਮਰੀਜ਼ ਉੱਥੇ ਆਪ ਹੀ ਅੱਪੜ ਜਾਏ, ਭਾਵੇਂ ਖੋਤਾ ਰੇੜੀ ਤੇ ਬਹਿ ਕੇ ਅੱਪੜ ਜਾਏ, ਮਿਹਰਬਾਨੀ ਕਰਕੇ ਉਹਨੂੰ ਪਹਿਲਾਂ ਟਾਈਮ ਦੇ ਲਓ, ਉਹਦੀ ਪਹਿਲਾਂ ਜਾਨ ਬਚਾ ਲਓ ਔਰ ਇਹ ਜਹਾਜ਼ ਨਾ ਉਡਾਓ, ਨਾਲ ਗਟਰਾਂ ਦੇ ਉੱਤੇ ਢੱਕਣ ਵੀ ਦੇ ਲਓ। ਗੱਲਾਂ ਇਹਨਾਂ ਦੀਆਂ ਸੁਣੋ, ਇਹ ਬਾਜੀ ਦੀਆਂ ਗੱਲਾਂ ਸੁਣੋ। ਫਿਰ ਮੈਂ ਐਵੇਂ ਨਹੀਂ ਆਂਦਾ ਵੀ ਬਾਜੀ ਸਾਡੀ ਗੰਦੇ ਦੰਦਾਂ ਵਾਲੀ ਬਾਜੀ ਹੈ। ਜ਼ਾਹਿਰ ਹੈ ਇਹ ਹੀ ਕੰਮ ਨੇ। ਬਾਜੀ ਜਿਹੜਾ ਉਹ ਪੂਰਾ ਬਾਕੀ ਲਸ਼ ਪਸ਼ ਪੂਰੀ ਹੈ ਹਕੂਮਤ ਦੀ, ਤੇ ਇੱਧਰ ਉੱਧਰ ਤੇ ਦੰਦ ਗੰਦੇ ਨੇ। ਉਹੀ ਕੰਮ ਇਹਨਾਂ ਦਾ, ਜਹਾਜ਼ ਉਡਾਉਂਦੇ ਨੇ ਤੇ ਦੰਦ ਗੰਦੇ ਨੇ ਇਸ ਹਕੂਮਤ ਦੇ। ਮਤਲਬ ਗਟਰਾਂ ਦੇ ਢੱਕਣ ਇਹਨਾਂ ਦੇ ਕੋਲ ਨਹੀਂ ਹੈਗੇ ਵੀ ਜਿੱਥੇ ਬੱਚਿਆਂ ਨੂੰ ਜਿਹੜਾ ਇਹ ਬਚਾ ਲੈਣ। ਅੱਛਾ ਜੀ, ਅੱਗੋਂ ਸੁਥਰੇ ਪੰਜਾਬ ਦੇ ਉੱਤੇ ਸੁਥਰਾ ਪੰਜਾਬ, ਮੇਰਾ ਖਿਆਲ ਇਹ ਹੀ ਇਹਨਾਂ ਦਾ ਤਰੀਕਾ ਹੀ ਹੈ ਵੀ ਬੰਦੇ ਮਰਦੇ ਜਾਣ ਗਟਰਾਂ 'ਚ ਪੈ ਕੇ ਤੇ ਸੁਥਰਾ ਪੰਜਾਬ ਜਿਹੜਾ ਹੋ ਜਾਏ। ਅੱਛਾ ਜੀ, ਛੱਬ ਕਲਾਂ ਪਿੰਡ ਦੇ ਵਿੱਚ ਇੱਕ ਸ਼ਹਿਰੀ ਨੂੰ ਮਸਜਿਦ ਦੇ ਵਿੱਚ ਬੱਚੇ ਦੀ ਪੈਦਾਇਸ਼ ਦਾ ਐਲਾਨ ਕਰਨ ਤੇ ਗ੍ਰਿਫਤਾਰ ਕਰ ਲਿਆ। ਜੀ ਉਹ ਸ਼ੇਰ ਬੱਗਿਓ, ਕੱਲ੍ਹ ਅਸੀਂ ਤੁਹਾਨੂੰ ਖਬਰ ਦਿੱਤੀ, ਰੋਜ਼ ਹੀ ਦਿੰਦੇ ਖੈਰ ਅੱਜ ਕੱਲ੍ਹ, ਕਿ ਗਾਣਾ ਲਾਉਣ ਤੇ ਟਰੈਕਟਰ ਦੇ ਉੱਤੇ ਗਾਣਾ ਲਾ ਛੱਡਿਆ ਤੇ ਉਹਨਾਂ FIR ਦੇ ਦਿੱਤੀ। ਅੱਜ ਸੁਣ ਲਓ, ਇਹ ਇਕੱਲੀ ਟਰੈਕਟਰ ਔਰ ਗਾਣੇ ਤੇ ਤੁਹਾਨੂੰ ਖਿੱਚ ਚੜ੍ਹਦੀ ਹੈ। ਅੱਜ ਹੀ ਸੁਣ ਲਓ ਵੀ ਛੱਬ ਕਲਾਂ 'ਚ ਉਹਨੇ ਸ਼ਹਿਰੀ ਨੇ ਮਸਜਿਦ ਦੇ ਵਿੱਚ ਬੱਚੇ ਦੀ ਪੈਦਾਇਸ਼ ਦਾ ਐਲਾਨ ਕੀਤਾ ਤੇ ਪੁਲਿਸ ਨੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ। ਆਖਿਆ ਵੀ ਇਹ ਆਵਾਜ਼ ਬਹੁਤ ਦੂਰ ਤੱਕ ਗਈ ਹੈ ਬੱਚਾ ਜੰਮਣ ਦੀ। ਬਈ ਤੁਹਾਨੂੰ ਇਹਦੇ ਨਾਲ ਕੀ ਤਕਲੀਫ ਹੈ? ਬੱਚਾ ਜੰਮਿਆ ਹੈ, ਕੋਈ ਬੰਬ ਚੱਲਿਆ ਹੈ, ਉਹ ਤੁਹਾਡਾ ਬੇੜਾ ਗਰਕ। ਮੈਨੂੰ ਇਹ ਦੱਸੋ ਵੀ ਜੇ ਉਹਦੇ ਘਰ ਬੱਚਾ ਜੰਮਿਆ, ਚਲੋ ਉਹਨੂੰ ਵੀ ਐਲਾਨ ਨਹੀਂ ਸੀ ਕਰਨਾ ਚਾਹੀਦਾ, ਜੰਮ ਪਿਆ ਨੇ, ਆਪੇ ਚੰਦ ਚਾੜ ਦੇਣੇ ਸਨ ਬੱਚੇ ਨੇ ਵੱਡੇ ਹੋ ਕੇ। ਜਿਹੜਾ ਬੱਚਾ ਤੁਹਾਡੇ ਵੱਲ ਜੰਮ ਪਿਆ ਸੀ, ਇਹਨੇ ਕੋਈ ਨਾ ਕੋਈ ਚੰਦ ਚਾੜਨੇ ਸਨ ਵੱਡੇ ਹੋ ਕੇ, ਆਪੇ ਦੁਨੀਆ ਨੂੰ ਪਤਾ ਲੱਗ ਜਾਣਾ ਸੀ। ਲੇਕਿਨ ਚਲੋ ਅਗਰ ਉਹਨੇ ਇਹ ਕੰਮ ਕਰ ਹੀ ਲਿਆ ਤੇ ਮੈਨੂੰ ਦੱਸੋ ਵੀ ਉਹਨੇ ਕੀ, ਕੋਈ ਮੇਰਾ ਮਤਲਬ ਗ੍ਰਨੇਡ ਦੀ ਪਿੰਨ ਕੱਢ ਦਿੱਤੀ ਹੈ ਜਿਹੜਾ ਉਹ 'ਤੇ ਪਰਚਾ ਦੇ ਦਿੱਤਾ ਜੇ। ਉਹ ਬੱਚੇ ਦਾ ਐਲਾਨ ਕਰਨਾ ਕਿੱਡਾ ਕੁ ਵੱਡਾ ਜੁਰਮ ਹੈ। ਇਹ ਟਰੈਕਟਰ 'ਤੇ ਗਾਣੇ ਸੁਣਨਾ, ਇਹ ਫੀਲਡ ਮਾਰਸ਼ਲ ਦਾ ਮੁਲਕ ਜਿਹੜਾ ਹੈ, ਇਹਦੇ ਵਿੱਚ ਤੇ ਮੇਰਾ ਮਤਲਬ ਸਾਹ ਲੈਣ 'ਤੇ ਵੀ ਲੋਕਾਂ ਨੂੰ, ਜਾਂ ਫਿਰ ਲੋਕਾਂ ਨੂੰ ਦੱਸਣ ਡਏ ਜੇ ਹੁਣ ਅਣਜਾਣੇ ਜੰਮਣ 'ਤੇ ਵੀ ਅਸੀਂ ਪਰਚੇ ਦੇ ਦੇਣੇ ਨੇ। ਹੁਣ ਗਾਂ ਸੁਣੋ ਨਾ ਕਿ ਕਿਸੇ ਬੰਦੇ ਦੇ ਘਰ ਉਹਦੀ ਬੇਗਮ ਹਮਲਾ ਹੋ ਜਾਏ ਤੇ ਉੱਤੇ ਪਰਚਾ ਦੇ ਦੇਣ, ਬਈ ਇਹ ਹਮਲਾ ਕਿਉਂ ਹੋਈ ਹੈ। ਫੀਲਡ ਮਾਰਸ਼ਲ ਨੇ ਕਿਹਾ ਵੀ ਅਣਜਾਣੇ ਨਹੀਂ ਜੰਮਣੇ। ਕੁਝ ਵੀ ਇਹ ਬਾਜੀ ਜਾਂ ਫੀਲਡ ਮਾਰਸ਼ਲ ਕੁਝ ਵੀ ਕਰ ਸਕਦੇ ਨੇ, ਇਹਨਾਂ ਦੀ ਮਰਜ਼ੀ ਹੈ, ਕਿਉਂਕਿ ਆਪ ਤੇ ਹੁਣ ਨਿਕਲ ਗਏ ਨੇ ਉਸ ਵੱਲੋਂ, ਇਹਨਾਂ ਨੂੰ ਤਾਂ ਬੱਚੇ ਬੁੱਚੇ ਪੈਦਾ ਕਰ ਲਏ ਨੇ। ਹੁਣ ਹੋ ਸਕਦਾ ਦੂਜਿਆਂ ਦੇ ਬੱਚੇ ਪੈਦਾ ਕਰਨ 'ਤੇ ਪਾਬੰਦੀਆਂ ਲਾ ਦੇਣੇ, ਆਖਣ ਵੀ ਮੁਲਕ ਗਰੀਬ ਹੁੰਦਾ ਜਦੋਂ ਬੱਚੇ ਪੈਦਾ ਕਰਦੇ ਜੇ। ਬਹਰਹਾਲ ਇਹ ਮਸਜਿਦ ਦੇ ਵਿੱਚ ਜਨਾਬ ਇਹ ਉਹਨਾਂ ਕਿਹਾ ਵੀ ਸ਼ੋਰ ਸ਼ਾਰ ਮਚਾਇਆ। ਅਗਲੀ ਖਬਰ ਲੈ ਲਓ। 3 ਪੁਲਿਸ ਵਾਲਿਆਂ ਨੇ ਜ਼ਬਰਦਸਤ ਕੰਮ ਫੜਿਆ। ਉਹਨਾਂ ਨੇ ਕਿਹਾ ਵੀ ਅਦਾਲਤ ਜਾਈਦਾ, ਇੱਥੇ ਵੀ ਐਵੇਂ ਪੈਂਖੜ ਜੇ ਜੱਜ ਬੈਠੇ ਨੇ, ਇਹਨਾਂ ਨੂੰ ਵੀ ਕਰਨਲ ਮੇਜਰ ਸਾਰੇ ਇਹਨਾਂ ਨੂੰ ਲਿਖ ਫੈਸਲੇ ਦਿੰਦੇ ਨੇ, ਦਸਤਖਤ ਕਰੀ ਜਾਂਦੇ ਨੇ, ਅਸੀਂ ਕਿਉਂ ਨਹੀਂ ਕਰਦੇ ਕੰਮ। ਉਹਨਾਂ ਜੱਜਾਂ ਦਾ ਫੈਸਲਾ ਆਪੇ ਹੀ ਲਿਖਣਾ ਸ਼ੁਰੂ ਕਰ ਦਿੱਤਾ, ਝੂਠੇ ਸਾਈਨ ਹੀ ਮੋਹਰਾਂ। ਔਰ ਕਰਦੇ ਕੀ ਸਨ ਵੀ ਡਿਊਟੀ ਲਵਾ ਲੈਂਦੇ ਸਨ ਅਦਾਲਤ ਦੇ ਵਿੱਚ, ਜਿੱਥੋਂ ਰੋਬਕਾਰ ਵਗੈਰਾ ਲੈਣੀ ਹੁੰਦੀ ਉੱਥੋਂ ਜਾਲੀ ਰੋਬਕਾਰ ਇਸ਼ੂ ਕਰਵਾਉਂਦੇ ਸਨ। ਬੰਦਿਆਂ ਦੀਆਂ ਜ਼ਮਾਨਤਾਂ ਜੇਲ੍ਹਾਂ ਦੇ ਵਿੱਚੋਂ ਝੂਠੇ ਮੁਕੱਦਮਿਆਂ 'ਚ ਬਾਇਜ਼ਤ ਬਰੀ, ਆਪੇ ਫੈਸਲਾ ਲਿਖ ਦਿੰਦੇ ਸਨ। ਜੱਜ ਦੇ ਸਾਹਮਣੇ ਫੈਸਲਾ ਜਾਂਦਾ ਹੀ ਨਹੀਂ ਸੀ, ਆਪੇ ਫੈਸਲਾ ਲਿਖ ਕੇ ਅਦਾਲਤ ਦੇ ਵੀ ਨਾਲ ਬੰਦੇ ਨੂੰ ਰਲਾ ਲੈਂਦੇ ਸਨ, ਆਪਣੀ ਡਿਊਟੀ ਲਵਾ ਲੈਂਦੇ ਸਨ। 3-4 ਪੁਲਿਸ ਵਾਲਿਆਂ ਦੀ ਗੈਂਗ ਸੀ, ਉਹਨਾਂ ਨੇ ਜਨਾਬ ਇਹ ਝੂਠੇ ਹੀ ਕੇਸ ਕਰ ਕਰਕੇ ਤੇ ਝੂਠੇ ਫੈਸਲੇ ਜੱਜਾਂ ਦੇ ਝੂਠੇ ਸਾਈਨ ਕਰ ਕਰਕੇ ਬੰਦਿਆਂ ਨੂੰ ਜੇਲ੍ਹਾਂ 'ਚੋਂ ਜਰਾਇਮ ਪੇਸ਼ਾ ਨੂੰ ਚੜਾਉਂਦੇ ਰਹੇ। ਹੁਣ ਇਨਕੁਆਇਰੀ ਹੋਈ ਹੈ ਤੇ ਪਤਾ ਲੱਗਾ। ਲੇਕਿਨ ਹੁਣ ਮੈਨੂੰ ਇਹ ਦੱਸੋ ਕਿ ਜੇ ਇਨਕੁਆਇਰੀ ਪੂਰੀ ਹੋ ਗਈ ਤੇ ਇਹਦੇ 'ਚ ISI ਵਾਲੇ ਫੜੇ ਜਾਣੇ ਨੇ, MI ਵਾਲੇ ਫੜੇ ਜਾਣੇ ਨੇ, ਉਹ ਵੀ ਤਾਂ ਸਾਰਾ ਕੁਛ ਇਹੀ ਕਰਦੇ ਨੇ। ਠੀਕ ਹੈ, ਉਹ ਆਪਣੇ ਹੱਥ ਨਾਲ ਸਾਈਨ ਨਹੀਂ ਕਰਦੇ, ਉਹ ਜੱਜ ਨੂੰ 2 ਚਪੇੜਾਂ ਦੇ ਕੇ ਕਹਿੰਦੇ ਨੇ ਵੀ ਇੱਥੇ ਕਰ ਸਾਈਨ, ਗੱਲ ਤੇ ਉਹੀ ਹੈ। ਹੁਣ ਇਹ ਪੁਲਿਸ ਵਾਲਿਆਂ ਨੇ ਉੱਤੋਂ ਹੀ ਵੇਖ ਕੇ ਸੋਚਿਆ ਹੋਏਗਾ ਕਿ ਯਾਰ ਅਗਰ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਇਹ ਕੰਮ ਕਰਦੇ ਨੇ ਤੇ ਭਾਈ ਅਸੀਂ ਕਿਉਂ ਨਹੀਂ ਕਰ ਸਕਦੇ। ਮੈਂ ਹੈਰਾਨ ਹਾਂ ਵੀ ਇਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਬਾਕੀਆਂ ਨੂੰ। ਅੱਛਾ ਜੀ, ਅਗਲੀ ਸੁਣ ਲਓ। ਅਸਦ ਤੂਰ ਸਾਹਿਬ ਆਉਂਦੇ ਨੇ ਵੀ ਅਗਰ ਨਵਾਜ਼ ਸ਼ਰੀਫ ਐਕਸਟੈਂਸ਼ਨ ਤੋਂ ਇਨਕਾਰ ਕਰਦਾ ਤੇ ਅਗਲਿਆਂ ਨੇ ਇਲਾਸਟਿਕ, ਉਹਨਾਂ ਦੀ ਜਿਹੜੀ ਇਲਾਸਟਿਕ ਵਾਲੀ ਸ਼ਲਵਾਰ ਸੀ ਉਹ ਲਾ ਕੇ ਟੰਗ ਦੇਣੀ ਸੀ ਕਿੱਲੀ ਦੇ ਉੱਤੇ, ਤੇ ਨਵਾਜ਼ ਸ਼ਰੀਫ ਸਾਹਿਬ ਉੱਥੇ ਨੰਗੇ ਹੀ ਖਲੋਤੇ ਹੋਣੇ ਸਨ। ਹੁਣ ਕਿਹੜਾ ਭਾਈ ਜੀ ਉਹਨਾਂ ਸ਼ਲਵਾਰ ਪਾਈ ਹੈ। ਨਵਾਜ਼ ਸ਼ਰੀਫ ਸਾਹਿਬ ਨੇ ਧੋਤੀ ਬੰਨੀ ਸੀ, ਅਗਲਿਆਂ ਨੇ, ਮੇਰਾ ਮਤਲਬ ਹੈ ਨਵਾਜ਼ ਸ਼ਰੀਫ ਸਾਹਿਬ ਅੱਗੋਂ ਚੁੱਕੀ ਫਿਰਦੇ ਸਨ, ਅਗਲਿਆਂ ਨੇ ਫੜ ਕੇ ਪਿੱਛੋਂ ਚੁੱਕ ਦਿੱਤੀ। ਨਵਾਜ਼ ਸ਼ਰੀਫ ਸਾਹਿਬ ਨਾਲ ਇਹ ਕੰਮ ਹੋਇਆ ਵੀ ਧੋਤੀ ਬੰਨੀ ਫਿਰਦੇ ਸਨ, ਵੋਟ ਨੂੰ ਇੱਜ਼ਤ ਦਿਓ, ਵੋਟ ਨੂੰ ਇੱਜ਼ਤ ਦਿਓ। ਜਿੰਨੇ ਵੀ ਬਾਹਰੋਂ ਮੇਰਾ ਮਤਲਬ ਪਾਣ ਉਂਗਲ ਚੁੰਗਲ ਦਿੱਤੀ ਸੀ ਵੀ ਆਹ ਕੰਮ ਕਰੋ, ਉਹ ਜਨਾਬ ਫਿਰਦੇ ਸਨ ਜਨਾਬ ਵੋਟ ਨੂੰ ਇੱਜ਼ਤ ਦਿਓ, ਤੇ ਧੋਤੀ ਬੰਨੀ ਸੀ ਤੇ ਲੜ ਛੱਡੇ ਸਨ ਤੇ ਅੱਗੋਂ ਚੁੱਕੀ ਫਿਰਦੇ ਸਨ ਧੋਤੀ। ਅਗਲਿਆਂ ਨੇ ਐਸੇ ਤਰੀਕੇ ਨਾਲ ਫਸਾਇਆ, ਕਬੂਤਰ ਹੱਥ 'ਚ ਫੜਾਇਆ,
ਗੌਰ ਕਰੋ ਜ਼ਰਾ, ਅਗਲੇ ਲੈ ਕੇ ਆਏ ਨੇ ਨਵਾਜ਼ ਸ਼ਰੀਫ ਸਾਹਿਬ ਨੂੰ ਉੱਥੇ ਆਪਣਾ ਮੀਨਾਰੇ ਪਾਕਿਸਤਾਨ, ਉੱਥੇ ਵੱਡੀ ਸਕਰੀਨ ਲਾਈ, ਉੱਥੇ ਜਨਾਬ ਖਲਕਤ ਇਕੱਠੀ ਕੀਤੀ ਸਾਹਮਣੇ, ਹੱਥ 'ਚ ਕਬੂਤਰ ਫੜਾਇਆ, ਜਿਵੇਂ ਉਹ ਤੁਸੀਂ ਵੇਖੇ ਕਦੀ, ਪਤਾ ਨਹੀਂ ਹੁਣ ਤੁਸੀਂ ਪਿੰਡਾਂ 'ਚ ਵੇਖੇ ਨੇ ਕਿ ਨਹੀਂ, ਬੱਚੇ ਦੇ ਖਤਨੇ ਕਿਵੇਂ ਕਰਦੇ ਨੇ, ਕਦੀ ਵੇਖਿਆ ਤੁਸੀਂ ਇਹ ਕੰਮ? ਉਹ ਕਿਹੜਾ ਉੱਥੇ ਸੁਣ ਕਰਦੇ ਸਨ, ਉੱਥੇ ਕਿਹੜਾ ਕੋਈ ਦਵਾਈ ਹੁੰਦੀ ਸੀ? ਤੁਹਾਨੂੰ ਪਤਾ ਵੀ ਖਤਨੇ ਕਰਕੇ ਸਵਾਹ ਲਾ ਦਿੰਦੇ ਸਨ ਉੱਥੇ ਚੁੱਲ੍ਹੇ ਦੇ ਵਿੱਚੋਂ ਚੁੱਕ ਕੇ, ਕੋਈ ਦਵਾਈ ਵੀ ਨਹੀਂ ਸੀ ਹੁੰਦੀ, ਆਂਦੇ ਸਨ ਇਹ ਐਂਟੀਸੈਪਟਿਕ ਹੈ ਜਾਂ ਇਹਦੇ ਨਾਲ ਜਨਾਬ ਇਹ ਸਵਾਹ ਲਾਉਣ ਨਾਲ ਜਿਹੜਾ ਕਿਸੇ ਕਿਸਮ ਦਾ ਉਹ ਨਹੀਂ ਹੋਏਗਾ, ਕੀ ਕਹਿੰਦੇ ਨੇ, ਇਨਫੈਕਸ਼ਨ ਨਹੀਂ ਹੋਏਗੀ। ਉਹ ਉਂਝ ਹੀ ਕੱਟ ਦਿੰਦਾ ਸੀ ਉਸਤਰੇ ਦੇ ਨਾਲ ਜਨਾਬ, ਵੱਢ ਕੇ ਪਰਾਂ ਮਾਰਦੇ ਸਨ ਨਾਈ ਸਾਹਿਬ। ਉਹ ਜਿਸ ਵੇਲੇ ਖਤਨੇ ਐਨ ਕਰਨ ਲੱਗਦੇ ਸਨ ਨਾ, ਕਿਉਂਕਿ ਸੁਣ ਤੇ ਕੋਈ ਸ਼ੈ ਨਹੀਂ ਸੀ ਕੀਤੀ ਹੁੰਦੀ, ਕੋਈ ਅਨਸਥੀਸੀਆ ਵਗੈਰਾ ਤਾਂ ਹੁੰਦਾ ਹੀ ਨਹੀਂ ਸੀ ਲੋਕਲ ਜਾਂ ਓਵਰਆਲ। ਉਹ ਬੱਚੇ ਨੂੰ ਪਤਾ ਕਹਿੰਦੇ ਸਨ, ਉਹ ਵੇਖਾਂ, ਬੱਚਾ ਉੱਤੋਂ ਵੇਖਦਾ ਸੀ, ਥੱਲਿਓਂ ਚਿੜੀ ਉੱਡ ਜਾਂਦੀ ਸੀ, ਮਤਲਬ ਉਹ ਖਤਨਾ ਕਰ ਦਿੰਦੇ ਸਨ ਥੱਲਿਓਂ ਨਾਈ ਸਾਹਿਬ ਜਿਹੜੇ ਨੇ। ਨਵਾਜ਼ ਸ਼ਰੀਫ ਸਾਹਿਬ ਨਾਲ ਵੀ ਉਹਨਾਂ ਨੇ ਇਹੀ ਕੀਤਾ, ਉਹਨਾਂ ਨਵਾਜ਼ ਸ਼ਰੀਫ ਸਾਹਿਬ ਨੂੰ ਫੜਾਇਆ ਕਬੂਤਰ ਹੱਥ 'ਚ, ਧੋਤੀ ਕਿਉਂਕਿ ਅੱਗੋਂ ਚੁੱਕ ਕੇ ਆਏ ਸਨ ਪਾਕਿਸਤਾਨ, ਅਤੇ ਉਹਨਾਂ ਨੇ ਫੜਾਇਆ ਕਬੂਤਰ ਹੱਥ 'ਚ ਫੜਾ ਕੇ ਉਹਨਾਂ ਕਿਹਾ ਜੀ ਨਵਾਜ਼ ਸ਼ਰੀਫ ਸਾਹਿਬ ਉੱਧਰ ਨੂੰ ਵੇਖੋ, ਉੱਧਰ ਹੋਰ ਵੀ ਕਬੂਤਰ ਉੱਡਣ ਡਏ ਨੇ। ਨਵਾਜ਼ ਸ਼ਰੀਫ ਸਾਹਿਬ ਨੇ ਕਬੂਤਰ ਹੱਥ 'ਚ ਫੜਿਆ ਸੀ, ਉੱਧਰ ਨੂੰ ਵੇਖਿਆ। ਉੱਧਰ ਨੂੰ ਵੇਖਣ ਦਾ ਮਤਲਬ ਹੈ ਕਿ ਉਹਨਾਂ ਨੇ ਆਵਾਮ ਵਾਲੇ ਪਾਸੇ ਨੂੰ ਨਵਾਜ਼ ਸ਼ਰੀਫ ਸਾਹਿਬ ਖਲੋਤੇ ਸਨ, ਉਹਨਾਂ ਨੇ ਘੁਮਾ ਕੇ ਪਰਾਂ ਨੂੰ ਕਰ ਦਿੱਤਾ। ਨਵਾਜ਼ ਸ਼ਰੀਫ ਸਾਹਿਬ ਦੀ ਜਿਹੜੀ ਪਿਛਲਾ ਪਾਸਾ ਸੀ ਉਹ ਉਹਨਾਂ ਨੇ ਆਵਾਮ ਵੱਲ ਨੂੰ ਕਰ ਦਿੱਤਾ, ਅਤੇ ਨਵਾਜ਼ ਸ਼ਰੀਫ ਸਾਹਿਬ ਦਾ ਮੂੰਹ ਜਿਹੜਾ ਪਰਲੇ ਪਾਸੇ ਨੂੰ ਕਰ ਦਿੱਤਾ। ਨਵਾਜ਼ ਸ਼ਰੀਫ ਸਾਹਿਬ ਨੂੰ ਕਿਹਾ ਵੀ ਉਹ ਕਬੂਤਰ ਵੇਖੋ ਉੱਡਣ ਡਿਆ। ਨਵਾਜ਼ ਸ਼ਰੀਫ ਸਾਹਿਬ ਉੱਧਰ ਕਬੂਤਰ ਵੇਖਣ ਗਏ, ਉਹਨਾਂ ਪਿੱਛੋਂ ਧੋਤੀ ਚੁੱਕ ਦਿੱਤੀ। ਉਹ ਜਿਸ ਵੇਲੇ ਪਿੱਛੋਂ ਧੋਤੀ ਤੇ ਚੁੱਕ ਦਿੱਤੀ ਅਤੇ ਖਲਕਤ ਦਾ ਜਿਹੜਾ ਮੂੰਹ ਸੀ ਉਹ ਉਸ ਪਾਸੇ ਨੂੰ ਸੀ ਜਿੱਧਰੋਂ ਧੋਤੀ ਚੁੱਕੀ ਗਈ, ਜਾਂ ਜਿੱਥੋਂ ਧੋਤੀ ਚੁੱਕੀ ਗਈ ਉਸ ਸ਼ਾਇਦ ਦਾ ਮੂੰਹ ਖਲਕਤ ਵਾਲੇ ਪਾਸੇ ਸੀ। ਉਹ ਜਿਸ ਵੇਲੇ ਧੋਤੀ ਚੁੱਕੀ ਗਈ ਪਿੱਛੋਂ, ਅਤੇ ਨਵਾਜ਼ ਸ਼ਰੀਫ ਸਾਹਿਬ ਇੱਕੋ ਵਾਰੀ ਧੋਤੀ ਚੁੱਕੀ ਜਾਂਦੀ, ਬੰਦੇ ਦੀ ਖਤਮ ਕਹਾਣੀ। ਜਦੋਂ ਇੱਕ ਵਾਰੀ ਐਡੀ ਖਲਕਤ ਦੇ ਸਾਹਮਣੇ ਕਿਸੇ ਲੀਡਰ ਦੀ ਧੋਤੀ ਚੁੱਕੀ ਜਾਏ ਤਾਂ ਖਤਮ ਹੋ ਗਿਆ ਕੰਮ। ਉਹ ਆਏ ਸਨ ਅੱਗੋਂ ਧੋਤੀ ਚੁੱਕ ਕੇ, ਉਹਨਾਂ ਹੱਥ ਦੇ ਵਿੱਚ ਜਿਹੜਾ ਕਬੂਤਰ ਫੜਾਇਆ ਸੀ ਉਹ ਵੀ ਉੱਡ ਗਿਆ, ਜਿਹੜਾ ਅੱਗੋਂ ਧੋਤੀ ਚੁੱਕੀ ਸੀ ਅਗਲੇ ਪਾਸੇ ਜਿਹੜੇ ਤੋਤੇ ਛੋਤੇ ਸਨ ਉਹ ਵੀ ਉੱਡ ਗਏ, ਅਤੇ ਪਿੱਛੋਂ ਚਿੜੀਆਂ ਵੀ ਉੱਡ ਗਈਆਂ, ਉਹਨਾਂ ਧੋਤੀ ਪਿੱਛੋਂ ਚੁੱਕ ਦਿੱਤੀ। ਹੁਣ ਭਾਈ ਮੇਰੇ ਐਕਸਟੈਂਸ਼ਨ ਦੇ ਉੱਤੇ ਇਹ ਵੋਟ ਦੇਣ ਜਾਂ ਨਾ ਦੇਣ, ਮੈਨੂੰ ਦੱਸੋ ਵੀ ਹੋਰ ਇਹਨਾਂ ਦੇ ਕੋਲ ਕੀ ਆਸਰਾ ਹੈ। ਅੱਛਾ ਜੀ, ਅੱਗੋਂ ਚੱਲਨੇ। ਅੱਗੇ ਹੈ ਕਿਸੇ ਨੇ ਕਾਰਟੂਨ ਸ਼ੇਅਰ ਕੀਤਾ ਹੈ ਕਿ ਲੋਕੀ ਤੇ ਮਜ਼ਾਕ 'ਚ ਕਹਿੰਦੇ ਸਨ ਮੀਆਂ ਸਾਹਿਬ ਪੀਕੇ ਫਿਲਮ ਵਾਲੇ ਪੰਡਤ ਤਪਸਵੀ ਜੀ ਨੇ, ਲੇਕਿਨ ਇਹ ਬਹੁਤ ਵੱਡੇ ਰਾਂਗ ਨੰਬਰ ਮਿਲੇ ਨੇ, ਪਦਾਇਸ਼ੀ ਰਾਂਗ ਨੰਬਰ ਸਨ, ਅਤੇ ਇਹ ਤੁਸੀਂ ਕੋਈ ਨਵੇਂ ਤੇ ਨਿਕਲਣੇ ਨਹੀਂ ਮੇਰੇ ਖਿਆਲ ਦੇ ਵਿੱਚ, ਇਹ ਪੁਰਾਣੇ ਹੀ ਨੇ। ਇਹਨਾਂ ਨੇ ਬਸ ਆਪਣਾ ਕੰਮ ਜਿਹੜਾ ਉਹ ਬਸ ਚਲਾਇਆ ਸੀ ਲੋਕਾਂ ਨੂੰ ਬੇਵਕੂਫ ਬਣਾ ਕੇ, ਅਤੇ ਹੁਣ ਜਿਹੜਾ ਚਲੋ ਇਹਨਾਂ ਦਾ ਕੰਮ ਖਤਮ ਹੋ ਗਿਆ। ਅੱਛਾ ਜੀ, ਸ਼ਹਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਕਿੰਗ ਬਾਦਸ਼ਾਹ ਚਾਰਲਸ ਜਿਹੜਾ ਪਹਿਲਾਂ ਸ਼ਹਿਜ਼ਾਦਾ ਹੁੰਦਾ ਸੀ ਹੁਣ ਬਾਦਸ਼ਾਹ ਹੋ ਗਿਆ, ਉਹਨਾਂ ਦੀ ਸਾਲਗਿਰਾ 'ਤੇ ਦੁਬਾਰਾ ਚੇਤਾ ਨਾ, ਪਹਿਲੇ ਵੀ ਸਾਲਗਿਰਾ ਦੇ ਉੱਤੇ ਕੇਕ ਕੱਟ ਕੇ ਆਪ ਉਹਦੇ ਮੂੰਹ 'ਚ ਪਾਉਂਦੇ ਸਨ ਸਫੀਰ ਦੇ। ਯਕੀਨ ਕਰੋ ਸਫੀਰ ਨੇ ਆਪ ਦੱਸਿਆ, ਉਹਨੇ ਕਿਹਾ ਮੈਂ ਬੜਾ ਸ਼ਰਮਿੰਦਾ ਹੋਇਆ। ਇਹ ਯਕੀਨ ਕਰੋ, ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਇਹ ਮੈਂ ਸੁਣਾਈ ਨਹੀਂ, ਉਹਨੇ ਆਪ ਦੱਸਿਆ ਸੀ, ਉਹਨੇ ਬੜੀ ਸ਼ਰਮਿੰਦਗੀ ਦੀ ਗੱਲ ਸੀ ਜੋ ਇਹ ਤੁਹਾਡੇ ਵਜ਼ੀਰ ਆਜ਼ਮ ਨੇ ਕੀਤਾ। ਹੁਣ ਫਿਰ ਉੱਥੇ ਆਪਣਿਆ ਅੱਲਾ ਹੀ ਖੈਰ ਕਰੇ, ਉੱਥੇ ਹੁਣ ਕੀ ਕਰਦਾ ਇਸ ਵੇਲੇ, ਤਾਂ ਸਫੀਰ ਵੀ ਖਾਤੂਨ ਹੈ ਅਤੇ ਹੈ ਬੜੀ ਲੰਮੀ ਉਹ। ਹੁਣ ਇਹ ਭਾਈ ਹੁਣੀ ਤਾਂ ਬੜੇ ਨਿੱਕੇ ਜਿਹੇ ਨੇ ਸ਼ਹਬਾਜ਼ ਸ਼ਰੀਫ ਸਾਹਿਬ, ਇਹ ਹੁਣ ਭਾਈ ਜੀ ਜਾਂ ਤਾਂ ਕੋਈ ਪੌੜੀ ਸ਼ੌੜੀ ਲਾ ਲਿਓ ਮਿਹਰਬਾਨੀ ਕਰਕੇ, ਕਿਤੇ ਐਵੇਂ ਉਹਦੇ ਕੱਪੜਿਆਂ ਛੱਪੜਿਆਂ ਦੇ ਐਵੇਂ ਕੇਕ ਮੂੰਹ 'ਚ ਪਾਉਣ ਲੱਗੇ, ਕਿਉਂਕਿ ਤੁਸੀਂ ਉੱਚੇ ਹੋ, ਤੁਹਾਨੂੰ ਛਾਲ ਮਾਰ ਕੇ ਬਾਸਕਟਬਾਲ ਤਰ੍ਹਾਂ ਜਿਵੇਂ ਬਾਸਕਟਬਾਲ ਪਾਈ ਦੀ ਹੈ ਉਹ ਛਿੱਕੂ ਦੇ ਵਿੱਚ, ਐਵੇਂ ਹੀ ਤੁਹਾਨੂੰ ਕੇਕ ਪਾਉਣਾ ਪੈਣਾ ਉਹ ਅੰਬੈਸਡਰ ਦੇ ਮੂੰਹ 'ਚ। ਉਹ ਤਾਂ ਬੜੀ ਲੰਮੀ ਹੈ, ਉਹ ਤਾਂ ਕੋਈ 6 ਫੁੱਟ 2 ਇੰਚ ਦੀ ਹੈ, ਜਾਂ ਸ਼ਾਇਦ ਇਸ ਤੋਂ ਵੀ ਭਾਵੇਂ ਲੰਮੀ ਹੋਵੇ, 6 ਫੁੱਟ 2 ਇੰਚ ਦੀ ਤਾਂ ਹੋਏਗੀ, ਅਤੇ ਉਹ ਬੜੀ ਲੰਮੀ ਹੈ ਭਾਈ ਜੀ। ਤੁਸੀਂ ਮੇਰਾ ਮਤਲਬ ਹੈ ਕਿ ਬਹੁਤ ਲੰਮਾ ਤੁਹਾਨੂੰ ਪੰਧ ਕਰਨਾ ਪੈਣਾ। ਇਹ ਨਾ ਹੋਵੇ ਜਾਂ ਤਾਂ ਕੇਕ ਉਹਦੇ ਮੇਰਾ ਮਤਲਬ ਕਿਤੇ ਇੱਥੇ ਕੱਪੜਿਆਂ 'ਤੇ ਸੁੱਟ ਦਿਓ ਕਿਤੇ, ਅਤੇ ਜਾਂ ਫਿਰ ਬਾਸਕਟਬਾਲ ਤਰ੍ਹਾਂ ਥੱਲਿਓਂ ਹੀ ਸੁੱਟੋ ਵੀ ਜਾ ਆਪੇ ਉਹਦੇ ਮੂੰਹ 'ਚ ਡਿੱਗੇਗਾ ਕੇਕ। ਅਤੇ ਇਸ ਲਈ ਮਿਹਰਬਾਨੀ ਕਰਨਾ ਪੌੜੀ ਨਾਲ ਲੈ ਜਾਣਾ ਮਿਹਰਬਾਨੀ ਕਰਕੇ, ਅਤੇ ਪੌੜੀ ਨਾਲ ਲੈ ਜਾਣਾ, ਉੱਤੇ ਚੜ੍ਹ ਕੇ ਕੇਕ ਖਵਾਉਣਾ ਉਹਨੂੰ ਇਸ ਵਾਰੀ ਜਿਹੜੀ ਅੰਬੈਸਡਰ ਹੈ ਨਾ, ਇਹ ਮਿਹਰਬਾਨੀ ਕਰਨਾ ਸ਼ਹਬਾਜ਼ ਸ਼ਰੀਫ ਸਾਹਿਬ। ਇਹ ਨਾ ਹੋਵੇ ਕਿ ਕਿਤੇ ਆਪਣਾ ਮੇਰਾ ਮਤਲਬ ਹੈ ਕਿ ਜੰਗ ਹੀ ਨਾ ਛਡਵਾ ਦਿਓ ਕਿਤੇ ਬਰਤਾਨੀਆ ਦੀ ਅਤੇ ਪਾਕਿਸਤਾਨ ਦੀ, ਮੇਰਾ ਮਤਲਬ ਕੇਕ ਕਿਤੇ ਗਾਂਹ ਪਿਛਾਂ ਕੇ ਅਤੇ ਨਾਸਾਂ ਨੂਸਾਂ 'ਚ ਕੇਕ ਨਾ ਦੇ ਦਿਓ ਉਹਦੇ ਜਿਹੜਾ ਮੇਰਾ ਮਤਲਬ ਨੱਕ ਸ਼ੱਕ ਦੇ ਵਿੱਚ ਕਿਤੇ ਜਿਹੜਾ ਅੰਬੈਸਡਰ ਸਾਹਿਬਾਂ ਨੇ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਦੇਣੀ ਹੈ ਵੀ ਕਰਾਚੀ ਵਾਲਿਆਂ ਨੇ ਕੰਮ ਪੂਰਾ ਕਰ ਦਿੱਤਾ ਹੈ। ਕਰਾਚੀ ਵਾਲਿਆਂ ਨੇ ਜ਼ਕੂਟਾ ਜਿੰਨ ਗ੍ਰਿਫਤਾਰ ਕਰ ਲਿਆ। ਹਾਂਜੀ, ਦੁਰਸਤ ਸੁਣ ਰਹੇ ਹੋ ਤੁਸੀਂ। कराची गुलबर्ग पुलिस ने कैटेगरी के 2 मंशियात A+ कैटेगरी के 2 मंशियात फरोश गिरफ्तार कर ले ने। मोहम्मद कासम 25 ग्राम आइस ते 1000 रुपया नकद। बल्ले 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 25 ग्राम आइस निकली, ਉਹਦੇ ਕੋਲੋਂ 1000 रुपया नकद निकलिया। मोहम्मद असलम उर्फ जकूटा, ਤੁਸੀਂ ਇਹ ਸਮਝੇ ਸੋ ਵੀ ਜ਼ਕੂਟਾ ਜਿੰਨ ਨਹੀਂ, ਇਹ ਮੁਹੰਮਦ ਅਸਲਮ ਉਰਫ ਜ਼ਕੂਟਾ ਜਿੰਨ 25 ਗ੍ਰਾਮ ਆਈਸ। ਅਤੇ ਇਹ ਮੇਰਾ ਖਿਆਲ ਜਿੰਨੀ ਕਿ ਗ੍ਰਾਮ ਜਿੰਨੇ ਕਿ ਤੁਸੀਂ ਪਾਏ ਨੇ, ਮੇਰਾ ਖਿਆਲ ਇਹ ਤਾਂ ਸ਼ਾਮੀ ਜੱਜ ਨੇ ਦੇ ਦੇਣੀ ਹੈ, ਮੇਰਾ ਜ਼ਮਾਨਤ ਦੇ ਦੇਣੀ, ਜੋ ਮੈਨੂੰ ਲੱਗਦਾ। ਵਕੀਲ ਤਾਂ ਮੈਂ ਕੋਈ ਨਹੀਂ, ਲੇਕਿਨ ਗ੍ਰਾਮ ਥੋੜ੍ਹੇ ਨੇ, ਨਾਲ 1000 ਰੁਪਈਆ। ਇਹ ਤਾਂ ਕੋਈ ਮਾੜੇ ਨਸ਼ਈ ਨੇ, ਤੁਸੀਂ ਕੈਟੇਗਰੀ 2 ਵਾਲੇ ਕਿੱਥੋਂ ਫੜ ਲਏ ਨੇ? 25 ਗ੍ਰਾਮ ਵਾਲੇ ਜਿਹੜੇ ਤੁਸੀਂ ਫੜੇ ਨੇ, ਮੈਨੂੰ ਦੱਸੋ ਵੀ ਇਹ ਦੇਖੋ ਆਪਣੀ ਮੇਰਾ ਮਤਲਬ ਵੇਚਣ ਤਾਂ ਨਹੀਂ ਡਏ ਹੋਣੇ, ਮੇਰਾ ਖਿਆਲ ਆਪਣੇ ਪੀਣ ਦਾ ਕੋਈ ਬੰਦੋਬਸਤ ਕੀਤਾ ਹੋਣਾ ਇਹਨਾਂ ਨੇ। ਚਲੋ ਖੈਰ, ਇਹ ਜੋ ਵੀ ਤੁਸੀਂ ਕੰਮ ਕਰਨਾ ਇਹਦੇ ਵਿੱਚ ਹੁਣ ਅਸੀਂ ਕੀ ਕਹਿ ਸਕਦੇ ਹਾਂ।
ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਨੇ। ਇਹ ਡਾਕਟਰ ਨਬੀਹਾ ਸਾਹਿਬਾ ਨੇ ਕੋਈ, ਇਹਨਾਂ ਦੀ ਗੱਲ ਤੁਸੀਂ ਆਪੇ ਹੀ ਸੁਣ ਲਓ। ਇਹ ਕਮਲੀ ਨੂੰ ਪਤਾ ਨਹੀਂ ਕੀ ਹੋਇਆ, ਇਹ ਆਪਣੇ ਬੰਦੇ ਨੂੰ, ਆਪਣਾ ਜਿਹੜਾ ਇਹਨਾਂ ਦਾ ਲਾੜਾ ਹੈ, ਉਹਨੂੰ ਇਹ ਮੇਰਾ ਮਤਲਬ ਪਤਾ ਨਹੀਂ ਕੀ ਕਰੀ ਫਿਰਦੀ ਹੈ ਉਹਦੇ ਨਾਲ, ਔਰ ਕੀ ਕਰਨਾ ਚਾਹੁੰਦੀ ਹੈ, ਇਹ ਮੇਰੀ ਸਮਝ ਤੋਂ ਬਾਹਰ ਹੈ। ਡਾਕਟਰ ਸਾਹਿਬਾ ਇਹਨਾਂ ਨੇ ਤਾਂ ਲੀਹਾਂ ਹੀ ਭੰਨ ਦਿੱਤੀਆਂ ਨੇ। ਮੈਂ ਮਿੰਨਤ ਹੀ ਕਰਾਂਗਾ ਵੀ ਭੈਣ ਮੇਰੀ ਇਹ ਚੁੱਪ ਕਰ ਜਾ। ਮੈਂ ਰੋਜ਼ ਹੀ ਇਹਨਾਂ ਦੀਆਂ, ਰੋਜ਼ ਹੀ ਟੀਮ ਕੱਢਦੀ ਹੈ, ਮੈਂ ਰੋਜ਼ ਆਨਾ ਵੀ ਨਾ ਕਰੋ ਯਾਰ। ਪਹਿਲਾਂ ਹੀ ਇਹਨਾਂ 'ਤੇ ਬੜੀ ਤਨਕੀਦ ਹੋਣ ਡਈ, ਨਾ ਕਰੋ, ਤੁਹਾਡੀ ਮਿਹਰਬਾਨੀ, ਇਹਨਾਂ ਦੀ ਵੀਡੀਓ ਨਾ ਕਰੋ। ਲੇਕਿਨ ਹੁਣ ਤਾਂ ਉਹਨਾਂ ਨੇ ਕੰਮ ਬਿਲਕੁਲ ਹੀ ਤਬਾਹੀ ਕਰ ਦਿੱਤੀ। ਪਤਾ ਨਹੀਂ ਕਿਹਦੇ ਨਾਲ ਲੜੀ ਜਾਂਦੀ, ਪਤਾ ਨਹੀਂ ਆਪਣੇ ਆਪ ਨਾਲ ਹੀ ਲੜੀ ਜਾਂਦੀ, ਕਿਸੇ ਹੋਰ ਨਾਲ ਕੋਈ ਸਮਝ ਨਹੀਂ ਆਈ। ਵਿੱਚ ਹੀ ਆਂਦੀ ਹੈ ਵੀ ਮੇਰਾ ਬੰਦੇ ਨੂੰ ਜਿਹਨੇ ਖੱਸੀ ਕਿਹਾ ਅਤੇ ਮੈਂ ਉਹਨੂੰ ਇਹ ਕਹਿ ਦਿਆਂਗੀ ਅਤੇ ਉਹ ਕਹਿ ਦੇ। ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਖਾਤੂਨ ਕਰਨ ਕੀ ਡਈ ਹੈ। ਸੁਣ ਲਓ ਤੁਸੀਂ, ਇਹ 'ਤੇ ਕੋਈ ਤਜਜ਼ੀਆ ਕਰਿਓ, ਕੌਮੈਂਟਸ ਕਰਿਓ। ਮੈਂ ਮਿੰਨਤ ਕਰਦਾ ਇਸ ਭੈਣ ਮੇਰੀ ਤੋਂ। ਵਿੱਚ ਹੀ ਮੌਲਾਨਾ ਆਜ਼ਮ ਆਪਣਾ ਮੌਲਾਨਾ ਤਾਰਿਕ ਜਮੀਲ ਸਾਹਿਬ ਨਾਲ ਲੜੀ ਜਾਂਦੀ ਹੈ, ਵਿੱਚ ਹੀ ਜਨਾਬ ਉਹਨਾਂ ਦੇ ਬੇਟੇ ਨਾਲ ਲੜੀ ਜਾਂਦੀ, ਵਿੱਚ ਹੀ ਕਿਸੇ ਹੋਰ ਨਾਲ। ਪਤਾ ਨਹੀਂ ਕੀ ਹੋ ਗਿਆ, ਮੈਨੂੰ ਤਾਂ ਨਹੀਂ ਸੀ ਪਤਾ ਵੀ ਇਹ ਖਾਤੂਨ, ਪਤਾ नहीं की होया। बहरहाल है, तुसी सुनो आखदी की बहुत हो गया तमाशा। अब मेरे बारे में किसी ने भी कोई बात की या मेरे निकाह के बारे में या किसी भी चीज के बारे में कोई बात हुई तो जिम्मेदार आप लोग खुद होंगे, मैं नहीं होंगी, ठीक है ना। और दूसरी बात, मेरे शोहर के बारे में भी कोई बात हुई या उसको खसी या कोई इस तरह के जो वो जुमले इस्तेमाल किए गए, वो बहुत बहादुर आदमी है, वो खोकर फैमिली से है और मैं पठान फैमिली से हूँ। पठान अपनी इज्जत पे वार बर्दाश्त नहीं करता। पठान जो है ना, वो कौन सी कौम है, शायद तुम्हें अभी पठानों से पाला नहीं पड़ा और तुम्हें खोकरों से भी पाला नहीं पड़ा। खोकर भी जो है ना, वो किसी को खुद से नहीं छेड़ते, लेकिन अगर कोई छेड़ दे तो उसको छोड़ते नहीं है। तो ये बात जो है ना, वो ज़हन में रखना। जिस इदारे में महकमे में जाना है ना, मुझे लेके घसीटो, आओ, तुमने मुझ पर जितना गंद उछाला है, तुम्हारे घर में बहन बेटियां होते हुए तुम्हें शर्म नहीं आती? अपनी बहन बेटियों के जाके मोबाइल चेक करो, क्या गंद जो है वो उछाल रही है। औरत होके औरत पर गंद उछालने वाली गंदी औरतों, जलील औरतें हो तुम इस काबिल ही नहीं हो कि तुम्हें जो है वो सुना जाए। और जो लोग तुम पे भरोसा करते हैं वो भी तुम्हारे जैसे गंदे लोग हैं, समझ आई। खबरदार, जो अब मेरे बारे में जो है वो कोई बात की या मेरी तस्वीर जो है वो इस्तेमाल की या मेरा नाम लिया, तो मैं तुम्हें इदारों में घसीटूंगी। अब मैं घसीटूंगी तुम्हें और मैं देखती हूँ कि कौन जो है वो ये मेरे बारे में जो है वो बात करता है। मैं 250 किलो का जो है वो यहाँ पर पहनूं या मैं 200 किलो का जो पहनूं, मेरी मर्जी, मैं जो मर्जी पहनूं। मेरी शादी थी, मेरा मसला था, मैं तुम्हारी पब्लिक प्रॉपर्टी हूँ जिस पर तुम लोग जो है वो तबसरे करने के लिए जो बैठे हुए हो। एनफ इज एनफ, बस इससे आगे नहीं, और ना मैं बर्दाश्त करूंगी। सुन लिया जी, मेरा इत्ते कोई तजिया नहीं, मेरी माफ़ी। ਤੁਸੀਂ ਜਿਹੜਾ ਨਾ, ਕਿਉਂਕਿ ਇਹ ਭੈਣ ਸਾਡੀ ਬੜੀ ਤੱਤੀ ਹੈ ਨਾ, ਮੇਰੇ ਖਿਲਾਫ ਵੀ ਸ਼ੁਰੂ ਹੋ ਜਾਏ ਤੇ ਮੇਰੀ ਪਹਿਲਾਂ ਹੀ ਪੇਸ਼ਗੀ ਮਾਫੀ। ਬਸ ਇਹਨਾਂ ਕੋਲੋਂ ਮੈਂ ਇਹ ਮਿੰਨਤ ਕਰਦਾ ਵੀ ਵੀਡੀਓ ਬਣਾਉਣਾ ਬੰਦ ਕਰ ਦਿਓ, ਤੁਹਾਡੀ ਮਿਹਰਬਾਨੀ ਹੈ। ਇਹ ਕੰਮ ਬਹੁਤ ਵੱਧਦਾ ਜਾ ਰਿਹਾ ਤੇ ਆਪਣੀ ਜਿਹੜੀ ਰਾਏ ਉਸ ਤੋਂ ਜ਼ਰੂਰ ਦੱਸਿਓ ਕਮੈਂਟਸ ਦੇ ਵਿੱਚ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।